ਵਿੱਚ ਪਾਕਿਸਤਾਨ ਨੂੰ ਮੁਸਲਸਲ ਚੌਥੀ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ ਤੇ ਅਰਜਨਟਾਈਨ ਦੇ ਖਿਲਾਫ 5-1 ਤੋਂ ਯਕਤਰਫਾ ਸ਼ਿਕਸਤ ਸਾਨੂੰ ਲੱਭੀ ਹੈ ਤੇ ਇਹਦੀ ਕੀ ਵਜੂਹਾਤ ਨੇ। ਮੀਆਂ ਅਸਗਰ ਸਲੀਮੀ ਸਾਹਿਬ ਸਾਡੇ ਨਾਲ ਮੌਜੂਦ ਨੇ। ਸਲੀਮੀ ਸਾਹਿਬ, ਮੈਨੂੰ ਤੇ ਹੁਣ ਤਾਰਿਕ ਜ਼ਮਾਨ ਸਾਹਿਬ ਦੀ ਗੱਲ ਯਾਦ ਆ ਗਈ ਕਿ ਸਾਡਾ ਅਟੈਕ ਤੇ ਬੜਾ ਚੰਗਾ ਹੁੰਦਾ ਹੈ ਤੇ ਜਿਹੜਾ ਸਾਡਾ ਡਿਫੈਂਸ ਹੈ ਉਹਦੇ 'ਚ ਅਸੀਂ ਅੱਜ ਵੀ ਸਟਰਗਲ ਕਰਦੇ ਹਾਂ ਤੇ ਸਾਨੂੰ ਇੱਕ ਗੋਰਾ ਗੋਲਕੀਪਰ ਚਾਹੀਦਾ ਜਿਹੜਾ ਇਹਨਾਂ ਨੂੰ ਜਿਹੜਾ ਜਦੀਦ ਟੈਕਨੋਲੋਜੀ ਜਦੀਦ ਜਿਹੜੇ ਹਨ ਤਰੀਕੇ ਗੁਰ ਦੱਸੇ। जी मुफाज साहब, सब तो पहले तो तुहाडा बहुत शुक्रिया कि तुसीं एक दफा फिर अपने मशहूर जिहड़े प्रोग्राम हैगे ने उहदे विच इनवाइट कीता और प्रो हाकी लीग ते सवाल पुछया। प्रॉब्लम यह हैगी ने मुल्की कोच भी इस पाकिस्तान हाकी टीम का जिहड़ा गा ना दवाई उहदी नहीं दे सकदा हैगा, ना ही गैर मुल्की दे सकदा हैगा। ये सब तो पहले जिहड़े प्लेयर्स हैगे ने इन्हां नूं खुद अपने आप दा मुहासबा करना चाहिदा है, अपने आप नूं सोचना चाहिदा है कि बई साडे विच किहड़ियां खामियां हैगियां ने। सब तो वड्डी इन्हां दी खामी यह हैगी है कि प्लेयर जिहड़े गए ने इन्हां नूं खेलण दे मौके बहुत घट मिलदे गए ने। इन्हां कोल नौकरियां नहीं हैगियां, इन्हां कोल जिहड़े गए ने ना होर इन्हां दे बहुत ज्यादा मसले मसाइल हैगे ने जिहदी वजह नाल इह दिल ला के जिहड़ा गा ना मेहनत नहीं करदे गे। पहले माजी ਜਿਹੜੇ ਪਲੇਅਰ ਸੀ ਜਦੋਂ ਖੇਲਦੇ ਸੀ ਭਰਪੂਰ ਤਰੀਕੇ ਦੇ ਨਾਲ ਮਿਹਨਤ ਕਰਦੇ ਹੈਗੇ ਸੀ। ਮੇਰੀ ਇੱਕ ਦਫਾ ਚੌਧਰੀ ਅਖਤਰ ਸੂਲ ਨਾਲ ਵੀ ਗੱਲ ਹੋਈ, ਕਹਿੰਦੇ ਨੇ ਕਿ ਮੈਂ ਗਵਰਨਮੈਂਟ ਕਾਲਜ ਤੋਂ ਉਸ ਵਕਤ ਮਾਲ ਰੋਡ ਬਿਲਕੁਲ ਵਿਹਲਾ ਹੁੰਦਾ ਸੀ, ਉੱਥੋਂ ਗਵਰਨਮੈਂਟ ਕਾਲਜ ਤੋਂ ਔਰ ਜਿਹੜੀ ਮਸਜਿਦ ਹੈਗੀ ਆ ਨਹਿਰ ਵਾਲੀ ਉੱਥੋਂ ਤੱਕ ਜਿਹੜਾ ਗਾ ਨਾ ਮੈਂ ਕਹਿੰਦਾ ਡ੍ਰਿਬਲਿੰਗ ਕਰਦੇ ਹੁੰਦੇ ਆ ਜਾਂਦਾ ਹੁੰਦਾ ਸੀ। ਇਹ ਮੇਰੀ ਪ੍ਰੈਕਟਿਸ ਹੁੰਦੀ ਸੀ ਔਰ ਮੈਂ ਜਿਹੜਾ ਗਾ ਨਾ ਫਜਰ ਦੀ ਨਮਾਜ਼ ਦੇ ਫੌਰੀ ਬਾਅਦ ਗਰਾਊਂਡ ਦੇ ਵਿੱਚ ਆ ਜਾਂਦਾ ਹੈਗਾ ਸੀ। ਨਾ ਤਾਂ ਕੋਈ ਸਵਾਰੀ ਹੁੰਦੀ ਸੀ, ਨਾ ਕੋਈ ਜਿਹੜਾ ਗਾ ਨਾ ਹੱਸਦੇ ਖੇਲਦੇ ਜਿਹੜਾ ਗਾ ਨਾ ਹਾਕੀ ਪੜ੍ਹਦੇ ਨਾਲ ਇਸ ਤਰ੍ਹਾਂ ਸਾਡੀ ਐਕਸਰਸਾਈਜ਼ ਵੀ ਹੋ ਜਾਂਦੀ ਸੀ। ਉੱਥੇ ਗਰਾਊਂਡ ਦੇ ਵਿੱਚ ਵੀ ਜਾ ਕੇ ਅਸੀਂ ਪਸੀਨੇ ਬਹਾਉਂਦੇ ਹੈਗੇ ਸੀ। ਲੇਕਿਨ ਇਸ ਵਕਤ ਜਿਹੜਾ ਗਾ ਨਾ ਪਲੇਅਰ ਕਹਿੰਦਾ ਸਾਨੂੰ ਮੁਰਾਦ ਵੀ ਮਿਲ ਜਾਣ, ਸਾਨੂੰ ਡਾਲਰਾਂ ਦੇ ਵਿੱਚ ਪੈਸੇ ਵੀ ਮਿਲ ਜਾਣ ਔਰ ਉਹਦੇ ਬਾਅਦ ਸਾਨੂੰ ਹੋਰ ਵੀ ਚੀਜ਼ਾਂ ਮਿਲ ਜਾਣ, ਲੇਕਿਨ ਸਾਨੂੰ ਮਿਹਨਤ ਨਾ ਕਰਨਾ ਪਵੇ। ਇਹੋ ਹੀ ਵਜ੍ਹਾ ਹੈਗੀ ਹੈ। ਮੈਂ ਫਿਰ ਤੁਹਾਨੂੰ ਕਹਾਂਗਾ ਕਿ ਚਾਹੇ ਕੋਚ ਪਾਕਿਸਤਾਨ ਦਾ ਹੋਵੇ ਜਾਂ ਗੈਰ ਮੁਲਕੀ, ਉਹਨਾਂ ਨੇ ਕੋਈ ਐਸਾ ਹਾਲੇ ਤੱਕ ਫਾਰਮੂਲਾ ਨਹੀਂ ਹੈਗਾ ਕਿ ਕਿਸੇ ਨੂੰ ਘੋਟ ਕੇ ਪਿਲਾ ਦਿੱਤਾ ਜਾਏ ਕਿ ਲਓ ਬਈ ਇਹ ਤੁਹਾਨੂੰ ਪਿਲਾ ਦਿੱਤਾ ਹੁਣ ਤੁਹਾਡੀ ਗੇਮ ਬਿਹਤਰ ਹੋ ਜਾਏਗੀ। ਇਹਦੇ ਵਾਸਤੇ ਪਲੇਅਰਾਂ ਨੂੰ ਖੁਦ ਤੋਂ ਵੀ ਸਟਰਗਲ ਕਰਨਾ ਪਏਗੀ। ਹੁਣ ਚੂੰਕਿ ਪ੍ਰੋ ਹਾਕੀ ਲੀਗ ਦੇ 4 ਮੈਚ ਜਿਹੜੇ ਪਾਕਿਸਤਾਨ ਨੇ ਅਰਜਨਟਾਈਨ 'ਚ ਖੇਲੇ ਸੀ ਉਹ ਫੇਜ਼ ਮੁਕੰਮਲ ਹੋ ਗਿਆ ਹੈ। ਹੁਣ 4 ਤੋਂ 4 ਜਿਹੜੇ ਮੈਚ ਨੇ ਪਾਕਿਸਤਾਨ ਨੂੰ ਹਾਰਨਾ ਪਿਆ। ਮੈਂ ਥੋੜਾ ਜਿਹਾ ਐਨਾਲਿਸਿਸ ਕਰਨਾ ਵਾ। ਜਿਹੜਾ ਪਹਿਲਾ ਮੈਚ ਹੋਇਆ ਸੀ ਉਹ ਹਾਲੈਂਡ ਦੇ ਨਾਲ ਹੋਇਆ ਸੀ, ਜਿੰਦੇ ਵਿੱਚ ਪਾਕਿਸਤਾਨ ਨੇ 2 ਗੋਲ ਕੀਤੇ ਸੀ ਤੇ ਹਾਲੈਂਡ ਨੇ 5 ਗੋਲ ਕੀਤੇ ਗਏ ਸੀ। ਦੂਸਰਾ ਮੈਚ ਹੈਗਾ ਸੀ ਉਹ ਬੜਾ ਅੱਛਾ, ਉਹਦੇ ਵਿੱਚ ਕੁਝ ਪਾਕਿਸਤਾਨੀ ਟੀਮ ਨੇ ਬਿਹਤਰ ਖੇਲ ਪੇਸ਼ ਕੀਤਾ ਸੀ। ਅਰਜਨਟਾਈਨ ਨੇ ਇਸ ਮੈਚ ਦੇ ਵਿੱਚ 3 ਗੋਲ ਕੀਤੇ ਸੀ ਤੇ ਪਾਕਿਸਤਾਨ ਨੇ 2 ਕੀਤੇ ਸੀ ਤੇ ਤੀਸਰਾ ਮੈਚ ਫਿਰ ਇੱਕ ਦਫਾ ਹਾਲੈਂਡ ਨਾਲ ਹੋਇਆ ਸੀ ਜਿੰਦੇ ਵਿੱਚ ਬੜਾ ਡਿਫਰੈਂਸ ਜਿਹੜਾ ਗਾ ਨਾ ਦੇਖਣ ਚ ਆਇਆ। ਪਾਕਿਸਤਾਨ ਨੇ 3 ਗੋਲ ਕੀਤੇ, ਹਾਲੈਂਡ ਨੇ 7 ਕੀਤੇ ਔਰ ਅੱਜ ਵੀ ਪਾਕਿਸਤਾਨ ਇਕਤਰਫਾ ਤੌਰ ਤੇ ਹਾਰ ਗਿਆ ਹੈ। ਯਾਨੀ ਕਿ 1 ਗੋਲ ਪਾਕਿਸਤਾਨ ਨੇ ਕੀਤਾ, ਅਰਜਨਟਾਈਨ ਨੇ ਕੀਤੇ ਨੇ 5। ਹੁਣ ਅਗਰ ਅਸੀਂ ਓਵਰਆਲ ਦੇਖਿਆ ਤੇ ਪਾਕਿਸਤਾਨ ਦੇ ਖਿਲਾਫ ਟੋਟਲ ਹੋਏ ਨੇ 20 ਗੋਲ और पाकिस्तान ने कीते ने सिर्फ 8 गोल। ये तमाम ਜਿਹੜੇ ਇੱਥੇ ਕੋਚਿਸ ਉੱਥੇ ਹੈ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਪਾਕਿਸਤਾਨ ਜਿਹੜਾ ਹੈਗਾ ਨਾ ਇੱਕ ਤਰੱਕੀ ਪਜ਼ੀਰ ਮੁਲਕ ਹੈਗਾ ਏ ਔਰ ਆਪਣੇ ਜਿਹੜੇ ਖੂਨ ਪਸੀਨੇ ਦੀ ਜਿਹੜੀ ਆਪਣੇ ਟੈਕਸਾਂ ਦੀ ਕਮਾਈ ਜਿਹੜੀ ਇਕੱਠੀ ਕਰਕੇ ਜਿਹੜੇ ਹੈਗੇ ਨੇ ਨਾ ਤੁਹਾਨੂੰ ਉਹਨਾਂ ਨੇ ਬਾਹਰ ਭਜਵਾਇਆ ਹੈਗਾ, ਤੁਹਾਨੂੰ ਤਮਾਮ ਤਰ੍ਹਾਂ ਉੱਤੇ ਸਹੂਲੀਅਤ ਦੇ ਰਹੀ ਹੈ। ਹੁਣ ਤੁਸੀਂ ਇਹ ਖੁਦ ਵੀ ਸੋਚੋ ਕਿ ਇਹ ਜਿਹੜੀ ਕੌਮ ਹੈ ਜਿਹੜੇ ਤੁਹਾਡੇ ਤੇ ਉਮੀਦਾਂ ਲਾਈ ਬੈਠੀ ਹੈ, ਤੁਸੀਂ ਉਹਨਾਂ ਨੂੰ ਕੀ ਡਿਲੀਵਰ ਕਰ ਰਹੇ ਜੇ, ਕੀ ਦੇ ਰਹੇ? ਸਾਡੇ ਸ਼ੋਅ ਦਾ ਰਿਹਾਨ ਬੱਟ ਸਾਹਿਬ ਐਸੀ ਸਾਬਿਕ ਕਪਤਾਨ ਪਾਕਿਸਤਾਨ ਹਾਕੀ ਟੀਮ ਤੋਂ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਜੀ 35 ਕਰੋੜ ਦਾ ਬਜਟ ਮੰਗਿਆ ਸੀ ਤੇ 25 ਕਰੋੜ ਦਿੱਤਾ ਹੈ ਤੇ ਹੁਣ ਤੇ ਬਿਆਨੀਆਂ ਨੂੰ ਸੱਚ ਲੱਗ ਰਿਹਾ ਕਿ ਜੇ ਹਕੂਮਤ ਨੇ ਕਿਹਾ ਚਲੋ ਜੀ ਇਹਨਾਂ ਨੂੰ 25 ਕਰੋੜ ਦੇ ਦਿਓ, ਇਹਨਾਂ ਦੀ ਪਰਫਾਰਮੈਂਸ ਹੈ ਕੋਈ ਨਹੀਂ, 14ਵੇਂ ਨੰਬਰ ਦੀ ਰੈਂਕ ਹੈ ਤੇ ਪੈਸੇ ਨਹੀਂ ਦੇ ਦਿਓ, ਵੇਖ ਲੈਂਦੇ ਕੀ ਕਰ ਲੈਂਦੇ ਨੇ। ਅੱਜ ਬਿਲਕੁਲ ਜੀ ਬਿਲਕੁਲ ਪਾਕਿਸਤਾਨ ਹਾਕੀ ਟੀਮ ਦੇ ਰਿਹਾਨ ਬੱਟ ਜਿਹੜਾ ਹੈਗਾ ਨਾ ਇੱਕ ਵੱਡਾ ਨਾਮ ਹੈ ਔਰ ਅੱਛੇ ਫਾਰਵਰਡ ਖਿਡਾਰੀ ਹੈਗੇ ਸੀ ਔਰ ਇਹਨਾਂ ਨੇ ਕਾਫੀ ਅਰਸੇ ਤੱਕ ਡਿਲੀਵਰ ਕੀਤਾ ਹੈਗਾ। ਗੱਲ ਹੈ ਮੁਫਾਜ਼ ਸਾਹਿਬ 25 ਕਰੋੜ 35 ਕਰੋੜ ਜਾਂ 35 ਅਰਬ ਦੀ ਨਹੀਂ ਹੈਗੀ, ਗੱਲ ਹੈਗੀ ਹੈ ਨੀਅਤ ਦੀ। ਅਗਰ ਤੁਹਾਡਾ ਇੱਕ ਇਹੋ ਹੀ ਤੁਸੀਂ ਸੋਚਣਾ ਹੈਗਾ ਹੈ ਕਿ ਬਈ ਪੈਸੇ ਲੈਣੇ ਨੇ ਹਕੂਮਤ ਕੋਲੋਂ, ਸਭ ਤੋਂ ਆਸਾਨ ਜ਼ਰੀਆ ਹੈਗਾ ਖੁਦ ਜਨਰੇਟ ਫੰਡ ਨਹੀਂ ਕਰਦੇ ਹੈਗੇ, ਹਕੂਮਤ ਕੋਲ ਲੈਣੇ ਨੇ ਹੱਥ ਅੱਗੇ ਉਹਦੇ ਅੱਗੇ ਕਸ਼ਕੋਲ ਲੈ ਕੇ ਪਹੁੰਚ ਜਾਣਾ ਹੈ ਕਿ ਭਾਜੀ ਸਾਨੂੰ ਪੈਸੇ ਦਿਓ। ਔਰ ਅਗਰ ਜਦੋਂ ਪੈਸੇ ਮਿਲ ਜਾਂਦੇ ਨੇ ਫਿਰ ਉਹਦੇ ਬਾਅਦ ਜਿਹੜੇ ਗਏ ਨੇ ਨਾ ਆਪਣੇ ਯਾਰਾਂ ਦੋਸਤਾਂ ਨੂੰ ਗਰੁੱਪ ਬੰਦੀ ਦੇ ਵਿੱਚ ਉਹਨਾਂ ਨੂੰ ਕੋਚਿਸ ਬਣਾ ਕੇ ਭੇਜ ਦਿਓ, ਆਪਣੇ ਤਰੀਕੇ ਨਾਲ ਟੀਮਾਂ ਵੀ ਉਸ ਤਰੀਕੇ ਨਾਲ ਸਿਲੈਕਟ ਕਰ ਦਿਓ ਜਿੰਦੀ ਵਜ੍ਹਾ ਦੇ ਨਾਲ ਜਿਹੜਾ ਹੈਗਾ ਨਾ ਰਿਜ਼ਲਟ ਨਹੀਂ ਆਉਂਦੇ। ਸਭ ਤੋਂ ਪਹਿਲੇ ਜਿਹੜਾ ਹੈਗਾ ਇਹਨਾਂ ਨੂੰ ਆਪਣੀ ਨੀਅਤ ਠੀਕ ਕਰਨਾ ਪਏਗੀ, ਪਲੇਅਰਾਂ ਨੂੰ ਮਿਹਨਤ ਕਰਨਾ ਪਏਗੀ ਔਰ ਜਿਹੜੇ ਕੋਚਿਸ ਹੈਗੇ ਨੇ ਇਹ ਸਿਰਫ ਸੈਰ ਸਪਾਟੇ ਵਾਸਤੇ ਨਹੀਂ ਗਏ ਹੈਗੇ, ਇਹ ਪਾਕਿਸਤਾਨ ਦੇ ਸਬਜ਼ ਹਲਾਲੀ ਪਰਚਮ ਨੂੰ ਉੱਚਾ ਕਰਨ ਦਾ ਜਿਹੜਾ ਗਾ ਨਾ ਅਜ਼ਮ ਲੈ ਕੇ ਗਏ ਗਏ ਨੇ। ਲੇਕਿਨ ਜਿਹੜਾ ਗਾ ਨਾ ਹਾਲੀ ਤੱਕ ਪਾਕਿਸਤਾਨ ਹਾਕੀ ਟੀਮ ਨੇ ਬੜਾ ਮਾਯੂਸ ਕੀਤਾ ਹੈਗਾ। ਇਹ ਜਦੋਂ ਆਣਗੇ ਨਾ
ਇਹਨਾਂ ਨੇ ਬੜੇ ਜਿਹੜੇ ਹੈਗੇ ਨੇ ਨਾ, ਇਹ ਆਪਣਾ ਪਲੇਅਰਾਂ ਤੇ ਮਿਹਨਤ ਨਹੀਂ ਕਰਦੇ, ਇਹ ਮਿਹਨਤ ਕਰਨਗੇ ਕਿ ਬਈ ਉੱਥੇ ਯੂਰਪੀ ਟੀਮਾਂ ਹੈਗੀਆਂ ਸੀ, ਦੁਨੀਆ ਦੀ ਨੰਬਰ 1 ਟੀਮਾਂ ਸੀ, ਅਸੀਂ ਕਦੀ ਨਹੀਂ ਸੀ ਖੇਲੇ, ਸਾਡੇ ਕੋਲ ਪੋਜੈਸ਼ਨ ਬਾਲ ਦਾ ਇੰਨੇ ਮਿੰਟ ਰਿਹਾ, ਇਹਨੇ ਅਸੀਂ ਅਟੈਕ ਕੀਤੇ, ਇਹਨੇ ਸਾਡੇ ਨਾਲ ਹੋਏ, ਲੇਕਿਨ ਬਦਕਿਸਮਤੀ ਦੇ ਨਾਲ ਸਾਡਾ ਗੋਲਕੀਪਰ ਜਾਂ ਸਾਡਾ ਇਹ ਜਿਹੜਾ ਹੈਗਾ ਨਾ ਸ਼ੋਭਾ ਨਾਕਾਮ ਹੋ ਗਿਆ। ਇਹਨਾਂ ਕੋਲ ਫਿਰ ਬੜੀਆਂ ਜਿਹੜੇ ਹੈਗੇ ਨੇ ਨਾ ਫਨਕਾਰ ਲੋਕ ਹੈਗੇ ਨੇ, ਇਹ ਫਿਰ ਦੂਸਰੀ ਤਰਫ ਚਲੇ ਜਾਂਦੇ ਹੈਗੇ ਨੇ। ਇਹ ਨਹੀਂ ਕਹਿੰਦੇ ਹੈਗੇ ਕਿ ਹਾਂਜੀ ਸਾਡੇ ਕੋਲ ਗਲਤੀਆਂ ਹੋਈਆਂ ਨੇ, ਸਾਨੂੰ ਸੁਧਾਰਨ ਦਾ ਮੌਕਾ ਮਿਲਣਾ ਚਾਹੀਦਾ ਹੈਗਾ। ਇਹ ਦੂਸਰੇ ਤਰੀਕੇ ਨਾਲ ਜਦੋਂ ਜਹਾਜ਼ ਬਹਿੰਦੇ ਨੇ ਨਾ ਵਾਪਸੀ ਤੇ, ਮੈਂ ਕਈ ਦਫਾ ਨਹੀਂ ਜਾਂਦੇ ਨੇ ਤੇ ਕੁਝ ਲੋਕੀ ਇਹ ਵੀ ਆਖਦੇ ਪਏ ਨੇ ਸਲੀਮੀ ਸਾਹਿਬ ਕਿ ਚਲੋ ਜੀ ਸਾਡੀ ਰੈਂਕ ਅੱਛੀ ਨਹੀਂ ਸੀ, ਸਾਨੂੰ ਪਤਾ ਸੀ ਅਸੀਂ ਹਾਰਨਾ ਹੀ ਹੈ, ਲੇਕਿਨ ਵੱਡੀ ਟੀਮਾਂ ਦੇ ਖਿਲਾਫ ਖੇਡ ਕੇ ਸਾਡਾ ਜਿਹੜਾ ਕੌਨਫੀਡੈਂਸ ਹੈ ਨਾ, ਹੌਸਲਾ ਉਹ ਵਧਿਆ ਹੈ। ਤੁਸੀਂ ਸਮਝਦੇ ਹੋ ਇਹ ਗੱਲ ਠੀਕ ਹੈ? ਕਦੋਂ ਤੱਕ ਅਸੀਂ ਹੌਸਲਾ ਵਧਾਈ ਰੱਖਾਂਗੇ? ਵਫਾਸ ਸਾਹਿਬ, ਇਹ ਮੈਨੂੰ 20-25 ਸਾਲ ਤੋਂ ਮੈਨੂੰ ਵੀ ਸਪੋਰਟਸ ਰਿਪੋਰਟਿੰਗ ਕਰਦੇ ਹੋ ਗਏ ਨੇ, ਇਹੋ ਹੀ ਮੈਂ ਫਿਕਰੇ ਸੁਣਦਾ ਆ ਰਿਹਾ ਵਾਂ। ਜਦੋਂ ਟੀਮ ਹਾਰਦੀ ਹੈ ਇਹੋ ਹੀ ਰੱਟੇ ਰਟਾਏ ਜਿਹੜੇ ਫਿਕਰੇ ਹੁੰਦੇ ਨੇ, ਕੋਈ ਉਹਨਾਂ ਦੇ ਵਿੱਚ ਨਵੀਂ ਚੀਜ਼ ਨਹੀਂ ਆਉਂਦੀ, ਕੋਈ ਇਹਨੂੰ ਡਿਲੀਵਰ ਯਾਨੀ ਕਿ ਬਿਹਤਰ ਕਰਨ ਵਾਸਤੇ ਨਹੀਂ ਸੋਚ ਰਿਹਾ ਹੈਗਾ। ਪਾਕਿਸਤਾਨ ਹਾਕੀ ਫੈਡਰੇਸ਼ਨ ਦਾ ਮਕਸਦ ਹੁੰਦਾ ਹੈ ਕਿ ਫੰਡ ਮਿਲ ਜਾਣ, ਔਰ ਜਿਹੜੇ ਪਲੇਅਰ ਹੁੰਦੇ, ਟੀਮ ਮੈਨੇਜਮੈਂਟ ਹੁੰਦੀ ਆ, ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਸਾਡੇ ਸੈਰ ਸਪਾਟੇ ਹੋ ਜਾਣ, ਸਾਡੇ ਟੂਰ ਹੋ ਜਾਣ। ਪਲੇਅਰਾਂ ਦੇ ਵੀ ਇਹ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਵੀ ਜਿਹੜੇ ਹੈਗੇ ਨੇ ਨਾ ਆਪਣਾ ਹੋ ਜਾਣ, ਲੇਕਿਨ ਪਲੇਅਰ ਜਿਹੜੇ ਹੈਗੇ ਨੇ ਨਾ ਉਹ ਵੀ ਮਿਹਨਤ ਨਹੀਂ ਕਰ ਰਹੇ। ਅਸਲ ਮੈਂ ਤੁਹਾਨੂੰ ਦੱਸ ਰਿਹਾ ਵਾਂ ਕਿ ਸਾਡੀ ਨੀਅਤ ਜਿਹੜੀ ਹੈ ਨਾ ਹਾਲੇ ਤੱਕ ਠੀਕ ਨਹੀਂ ਹੋ ਗਈ। ਅਗਰ ਅਸੀਂ ਅੱਜ ਨੀਅਤ ਠੀਕ ਕਰ ਲਈਏ, ਅਗਰ ਤੁਸੀਂ ਦੇਖ ਲਓ ਅਸੀਂ ਜਦੋਂ ਵੀ ਟਾਈਟਲ ਲਏ ਨੇ, 3 ਦਫਾ 올림픽ਸ ਜਿੱਤੇ ਆ, 4 ਦਫਾ ਅਸੀਂ ਆਪਣਾ ਵਰਲਡ ਕੱਪ ਜਿੱਤੇ ਨੇ, ਅਸੀਂ ਕਸਬਾ ਪੁਰਸੀ ਦੀ ਹਾਲਤ ਵਿੱਚ ਗਏ ਹੈਗੇ ਹਮੇਸ਼ਾ, ਕਿਉਂਕਿ ਅਸੀਂ ਗਰੀਬ ਮੁਲਕ ਹੈਗੇ ਆ ਨਾ। ਠੀਕ ਹੈ, ਕੋਈ ਖਿਡਾਰੀਆਂ ਕੋਲ ਵਸਾਇਲ ਨਹੀਂ ਹੁੰਦੇ, ਕੈਂਪਾਂ ਦੇ ਵਿੱਚ ਕੋਈ ਇਸ ਤਰ੍ਹਾਂ ਡਾਲਰਾਂ ਦੇ ਵਿੱਚ ਪੈਸੇ ਨਹੀਂ ਸੀ ਮਿਲਦੇ ਜਿਹੜੇ ਹੈਗੇ ਨੇ, ਲੇਕਿਨ ਇਹਦੇ ਬਾਵਜੂਦ ਇੱਕ ਚੀਜ਼ ਵਾਸਤੇ ਉਸ ਵਕਤ ਦੇ ਜਿਹੜੇ ਪਲੇਅਰ ਹੈਗੇ ਸੀ ਉਹ ਸਿਰਫ ਔਰ ਸਿਰਫ ਪਾਕਿਸਤਾਨ ਵਾਸਤੇ ਤੇ ਪਾਕਿਸਤਾਨ ਦੀ ਸ਼ਾਨ ਵਾਸਤੇ ਤੇ ਹੁਬਲ ਵਤਨੀ ਵਾਸਤੇ ਉਹ ਖੇਲਦੇ ਹੈਗੇ ਸੀ, ਔਰ ਅੱਲਾਹ ਤਾਲਾ ਵੀ ਨਤਾਇਜ ਦਿੰਦਾ ਹੈਗਾ ਸੀ। ਰਾਤ ਨੂੰ ਇਹਨਾਂ ਨੂੰ ਨੀਂਦ ਨਹੀਂ ਸੀ ਆਉਂਦੀ। ਮੇਰੇ ਕਈ ਸਾਬਕ ਓਲੰਪੀਅਨ ਦੇ ਨਾਲ ਗੱਲਬਾਤ ਹੋਈ ਹੈ, ਜਦੋਂ ਉਹ ਜਾਂਦੇ ਸੀ ਉਹਨਾਂ ਦੇ ਰਾਤਾਂ ਦੀ ਨੀਂਦ ਉੱਡ ਜਾਂਦੀ ਹੈਗੀ ਸੀ ਕਿ ਅਸੀਂ ਅਗਲਾ ਮੈਚ ਅਸੀਂ ਕੁਆਟਰ ਫਾਈਨਲ ਖੇਲਣਾ ਹੈ, ਸੈਮੀਫਾਈਨਲ ਖੇਲਣਾ ਹੈ, ਫਾਈਨਲ ਖੇਲਣਾ ਹੈ। ਫਿਰ ਉਹਨਾਂ ਦੀ ਬੈਠ ਕੇ ਪਲੈਨਿੰਗ ਕੀਤੀ ਜਾਂਦੀ ਸੀ। ਖਿਡਾਰੀਆਂ ਦੇ ਜਿਹੜੇ ਹੈਗੇ ਨੇ ਉਹਨਾਂ ਦੇ ਦਿਮਾਗ, ਉਹਨਾਂ ਦੇ ਜ਼ਿਹਨ ਦੇ ਨਾਲ ਵੇਖਿਆ ਜਾਂਦਾ ਸੀ, ਇਹ ਚੀਜ਼ ਵੇਖੀ ਜਾਂਦੀ ਸੀ, ਇਹ ਜਿਹੜੀ ਅਗਲੀ ਟੀਮ, ਇਹਦਾ ਕਿਹੜਾ ਖਿਡਾਰੀ, ਉਹਦੀ ਕੀ ਖੂਬੀਆਂ ਨੇ, ਕੀ ਖਾਮੀਆਂ ਹੈਗੀਆਂ ਨੇ, ਉਹਦੇ ਮੁਤਾਬਿਕ ਪਲੈਨਿੰਗ ਕੀਤੀ ਜਾਂਦੀ ਹੈਗੀ ਸੀ। ਇੱਥੇ ਪਲੈਨਿੰਗ ਇਹ ਕੀਤੀ ਜਾਂਦੀ ਹੈ ਕਿ ਬਈ ਹੁਣ ਅਸੀਂ ਸੈਰ ਸਪਾਟੇ ਕਰਨ ਜਾਣੇ, ਹੁਣ ਇੱਥੇ ਜਾਣੇ ਹੈਗੇ, ਹੁਣ ਇੱਧਰ ਗੱਪਾਂ ਛੱਪਾਂ ਮਾਰਦੀਆਂ ਹੈਗੀਆਂ ਨੇ। ਇਸ ਵਜ੍ਹਾ ਦੇ ਨਾਲ ਬਿਲਕੁਲ ਸਲੀਮ ਸਾਹਿਬ ਬੜਾ ਅਫਸੋਸਨਾਕ ਹੈ ਕਿ ਸਾਡਾ ਜਿਹੜਾ ਕੌਮੀ ਖੇਡ ਹੈ ਉਹ ਬਜਾਏ ਤਰੱਕੀ ਕਰਨ ਦੇ ਥੱਲੇ ਹੀ ਜਾ ਰਿਹਾ, ਤੇ ਅਸੀਂ ਗੱਲਾਂ ਕਰਕੇ ਥੱਕ ਗਏ ਨੇ ਜੀ, ਤੁਸੀਂ ਇਹ ਕਰ ਲਓ ਉਹ ਕਰ ਲਓ, ਲੇਕਿਨ ਅਸਲ ਸਟ੍ਰੈਟਜੀ ਤੇ ਟੀਮ ਨੇ ਬਣਾਉਣੀ ਹੈ। ਬਹਿਰਹਾਲ ਹਾਕੀ ਤੇ ਅਸੀਂ ਗੱਲ ਕਰੀਏ ਤੇ ਲੇਕਿਨ ਅੱਛੀ ਖਬਰਾਂ ਕ੍ਰਿਕਟ ਤੋਂ ਆ ਰਹੀਆਂ ਨੇ। PSL ਦਾ ਕਾਮਯਾਬ ਰੋਡ ਸ਼ੋਅ ਅਮਰੀਕਾ ਵਿੱਚ ਹੈ। ਉਸ ਤੋਂ ਪਹਿਲਾਂ ਤੁਹਾਨੂੰ ਯਾਦ ਹੈ ਕਿ ਲੰਡਨ ਵਿੱਚ ਬੜਾ ਕਾਮਯਾਬ ਸ਼ੋਅ ਹੈ ਤੇ ਸ਼ਾਇਕੀਨ ਤਰਫੋਂ ਬੜਾ ਇੰਜੋਏ ਕੀਤਾ ਗਿਆ, ਪਸੰਦ ਕੀਤਾ ਗਿਆ। ਤੇ ਤੁਸੀਂ ਸਮਝਦੇ ਹੋ ਮੋਹਸਿਨ ਨਕਵੀ ਸਾਹਿਬ ਦੀ ਗੱਲ ਹੁਣ ਸਹੀ ਸਾਬਤ ਹੋ ਰਹੀ ਹੈ ਕਿ ਹੁਣ ਅਸੀਂ ਇਹਨੂੰ ਨੈਸ਼ਨਲ ਬ੍ਰਾਂਡ ਤੋਂ ਲੈ ਕੇ ਇੰਟਰਨੈਸ਼ਨਲ ਬ੍ਰਾਂਡ ਬਣਾ ਦਾਂਗੇ? ਜੀ ਬਿਲਕੁਲ, ਜਿਸ ਤਰੀਕੇ ਨਾਲ ਹਾਕੀ ਨੇ ਤਾਂ ਬਿਲਕੁਲ ਪੂਰੀ ਕੌਮ ਨੂੰ ਮਾਯੂਸ ਕੀਤਾ ਹੈਗਾ, ਪੂਰੀ ਕੌਮ ਅਫਸਰਦਾ। ਹਾਂਜੀ ਬਿਲਕੁਲ, ਜਿਹੜਾ ਹੈਗਾ ਨਾ ਬਿਲਕੁਲ ਤੁਸੀਂ ਸਹੀ ਕਹਿ ਰਹੇ ਜੀ। ਲੇਕਿਨ ਖੁਸ਼ਖਬਰੀ ਜਿਹੜੀ ਹੈਗੀ ਹੈ ਨਾ, ਸਾਡੇ ਜਿਹੜੇ ਹੈਗੇ ਨਾ ਸਿਰਫ ਔਰ ਸਿਰਫ ਕ੍ਰਿਕਟ ਤੋਂ ਆ ਰਹੀ ਹੈਗੀ ਹੈ। ਔਰ ਤੁਸੀਂ ਦੇਖੋ ਲੰਡਨ ਦਾ ਜਿਹੜਾ ਰੋਡ ਸ਼ੋਅ ਸੀ ਬੜਾ ਕਾਮਯਾਬ ਹੋਇਆ, ਔਰ ਜਿਹੜਾ ਨਿਊਯਾਰਕ ਦੇ ਵਿੱਚ ਕੱਲ ਹੋਇਆ, ਕੱਲ ਵੀ ਕਮਾਲ ਹੋ ਗਈ। ਉੱਥੇ ਵਿੱਚ ਸਫਾਰਤਕਾਰ ਮੌਜੂਦ ਸੀ, ਪਲੇਅਰਸ ਮੌਜੂਦ ਹੈਗੇ ਸੀ, ਉੱਥੋਂ ਦੀ ਜਿਹੜੀ ਅਮਰੀਕਾ ਦੀ ਕਮਿਊਨਿਟੀ ਹੈਗੀ ਸੀ ਉਹ ਮੌਜੂਦ ਹੈਗੀ ਸੀ। ਔਰ ਉੱਥੇ ਜਿਹੜੇ ਹੈਗੇ ਨੇ ਖਿਡਾਰੀਆਂ ਦੀ, ਜਿਹੜੇ ਸਾਬਕ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਸੀ, ਉਹਨਾਂ ਦੀ ਜਿਹੜੀ ਪੈਨਲ ਡਿਸਕਸ਼ਨ ਹੋਈ ਆ, ਔਰ ਉਹਦੇ ਬਾਅਦ ਜਿਹੜੀ ਹੈਗੀ ਨਾ ਮੋਹਸਿਨ ਨਕਵੀ ਸਾਹਿਬ ਨੇ ਵੀ ਜਿਹੜੀ ਗੱਲਬਾਤ ਕੀਤੀ ਉਹ ਵੀ ਬੜੀ ਹੌਸਲਾ ਅਫਜ਼ਾਈ ਹੋਈ ਹੈ। ਔਰ ਉਹਦੇ ਬਾਅਦ ਜਿਹੜੇ ਹੈਗੇ ਨੇ ਵੱਡੇ ਵੱਡੇ ਐਲਾਨਾਤ ਵੀ ਕੀਤੇ ਗਏ ਹੈਗੇ ਨੇ। ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਨਾ ਮੁਫਾਜ਼ ਸਾਹਿਬ, ਪਾਕਿਸਤਾਨ ਨੇ ਇੱਕ ਦਫਾ ਫਿਰ PSL ਦੀ ਮੱਧ ਦੇ ਵਿੱਚ IPL ਨੂੰ ਟੱਕਰ ਦੇ ਦਿੱਤੀ ਹੈ। ਹੁਣ ਤੁਹਾਨੂੰ ਪਤਾ ਹੈਗਾ ਕਿ 26 ਮਾਰਚ ਤੋਂ 3 ਮਈ ਦੇ ਦੌਰਾਨ ਜਿਹੜਾ ਹੈਗਾ ਇਹ PSL ਹੋ ਰਹੀ ਹੈ, ਔਰ ਜਿਹੜੀ ਆਪਣਾ IPL ਹੋ ਰਹੀ ਹੈ ਉਹ 21 ਮਾਰਚ ਤੋਂ 31 ਮਈ ਦੇ ਦੌਰਾਨ ਹੋ ਰਹੀ ਹੈਗੀ ਹੈ। ਅੱਛਾ,